कहानी सुनन वालियां दी खिदमत विच बाबर जावेद डार दा सलाम। अज मैं तुहानूं अपनी कहानी बुलबुल दा बच्चा सुना रहा वां। नर्सरी क्लास का नतीजा सुनाया जा चुकिया सी। उन्हें क्लास विच पहली पोजीशन हासिल की सी, पर फिर भी वो गुमसुम ते उदास सी। सारे बच्चे पास सन ते खुशी नाल चहक रहे सन। उन्होंने उहदी मां ने दसिया सी कि वो हुण वड्डे स्कूल च पढ़ेगी। इस स्कूल च उहदा आखिरी दिन सी। चलो जी चलिए, उहदी मां ने एक हाथ विच रिजल्ट कार्ड ते दूजे हाथ नाल उहदा हाथ फड़दे आख्या। उन्हें बेबसी नाल वारी वारी सब बच्चियां वल तकिया। किसे नूं पता नहीं सी कि फातिमा उन्हां नूं छड्ड के जा रही है। वो तो बस अगली क्लास विच जाउण ते नवीं किताबां खरीदण दे सुफनियां विच मस्त सन। फिर फातिमा ने भी ते हजे नर्सरी पास की सी। उन्होंने की पता सी कि दिल विच जन्म लैण वाले इन्हां जज्बिਆਂ ਨੂੰ की ਕਹਿੰਦੇ ਨੇ। इस गल दी ਉਹਨੂੰ समझ नहीं सी कि विछड़े वेले अपनियां सहेलियां ਨੂੰ किवें मिलना सी। वो लफ्ज़ हालां ਉਹਦੇ दिमाग दी डिक्शनरी विच नहीं सी आए ਜਿਹੜੇ जज्बिਆਂ ਦੀ ਜ਼ੁਬਾਨ ਹੁੰਦੇ ਨੇ। ਵਿਛੋੜਾ ਕੀ है? ਇਹ ਉਹ ਸਾਜ਼ ਹੈ ਜਿਹੜਾ ਜੰਮਣ ਤੋਂ ਲੈ ਕੇ ਮਰਨ ਤੱਕ ਇਨਸਾਨ ਦੀ ਰਾਗ ਰਾਗ ਵਿੱਚ ਵੰਨ-ਸਵੰਨੀ ਸੁਰਾਂ ਨਾਲ ਵੱਜਦਾ ਰਹਿੰਦਾ ਹੈ। ਹੁਣ ਫਾਤਿਮਾ ਦੇ ਦਿਲ ਵਿੱਚ ਵੀ ਵਿਛੋੜੇ ਦਾ ਨਿੱਕਾ ਜਿਹਾ ਸਾਜ਼ ਵੱਜਦਾ ਸੀ, ਜਿਹੜਾ ਕਿਸੇ ਹੋਰ ਨੂੰ ਸੁਣਾਈ ਨਹੀਂ ਸੀ ਦੇ ਰਿਹਾ। ਬਸ ਉਹਦਾ ਦਿਲ ਹੀ ਡੋਲ ਰਿਹਾ ਸੀ। ਕੋਈ ਮਕਨਾਤੀਸੀ ਕੁਵਤ ਉਹਨੂੰ ਕਲਾਸ ਵਿੱਚ ਖਿੱਚ ਰਹੀ ਸੀ। ਪਰ ਉਹ ਆਪਣੀ ਮਾਂ ਦੇ ਹੱਥ ਨਾਲ ਲਮਕਦੀ ਹੋਈ ਕਲਾਸਰੂਮ ਤੋਂ ਬਾਹਰ ਆ ਗਈ। ਮੌਸਮ ਬਹਾਰ ਦੇ ਹਰ ਪਾਸੇ ਰੰਗ ਵਿਖਰੇ ਸਨ। ਗਮਲਿਆਂ ਵਿੱਚ ਲੱਗੇ ਵੰਨ-ਸਵੰਨੇ ਪੌਦੇ ਵੀ ਫੁੱਲਾਂ ਨਾਲ ਭਰੇ ਹੋਏ ਸਨ। ਚਹਿਕਦੇ ਪਰਿੰਦਿਆਂ ਦਾ ਸ਼ੋਰ ਵੀ ਸੁਣਾਈ ਦੇ ਰਿਹਾ ਸੀ। ਪਰ ਇਹ ਮਾਹੌਲ ਦੀ ਫਾਤਿਮਾ ਦੀ ਉਦਾਸੀਆਂ ਨੂੰ ਘੱਟ ਕਰਨ ਦੀ ਬਜਾਏ ਵਧਾ ਰਿਹਾ ਸੀ। ਵੇਲਾ ਲੰਘਿਆ ਜਾ ਰਿਹਾ ਸੀ। ਹੁਣ ਫਾਤਿਮਾ ਨੇ ਵੱਡੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸੀ। ਵੱਡਾ ਸਕੂਲ ਤੇ ਬਹੁਤ ਹੀ ਵੱਡਾ ਸੀ। ਖੁੱਲੇ ਕਮਰੇ, ਖੇਡ ਦਾ ਵਸੀਹ ਮੈਦਾਨ, ਲਾਇਬ੍ਰੇਰੀ ਵਗੈਰਾ। ਕੁਝ ਦਿਨ ਉਹਨੇ ਘਬਰਾਹਟ ਧਾਰੀ ਰਹੀ, ਪਰ ਹੌਲੀ ਹੌਲੀ ਇਸ ਮਾਹੌਲ ਵਿੱਚ ਉਹ ਰਚ ਬਸ ਗਈ। ਉਹ ਅਕਸਰ ਇੱਕ ਨਜ਼ਮ ਬੁਲਬੁਲ ਦਾ ਬੱਚਾ ਪੜ੍ਹਦੀ ਰਹਿੰਦੀ, ਜਿਹਦਾ ਮਫਹੂਮ ਸੀ ਕਿ ਬੁਲਬੁਲ ਦਾ ਬੱਚਾ ਖਿਚੜੀ ਖਾਂਦਾ ਪਾਣੀ ਪੀਂਦਾ ਹੈ। ਇੱਕ ਦਿਨ ਮੈਂ ਉਹਨੂੰ ਉਡਾਇਆ ਸੀ ਤੇ ਉਹ ਫਿਰ ਨਾ ਆਇਆ ਸੀ। ਫਾਤਿਮਾ ਤੋਂ ਹਰ ਵੇਲੇ ਇਹੋ ਹੀ ਨਜ਼ਮ ਪੜ੍ਹਦੀ ਰਹਿੰਦੀ। ਹੋਰ ਵੀ ਕਿਤਾਬ ਵਿੱਚ ਨਜ਼ਮਾਂ ਸਨ। ਫਾਤਿਮਾ ਕੁਝ ਨਾ ਬੋਲੀ ਤੇ ਉਹਦੀ ਮਾਂ ਇਹ ਕਹਿ ਕੇ ਬਰਚੀਖਾਨੇ ਵਿੱਚ ਚਲੀ ਗਈ। ਇੱਧਰ ਆ ਫਾਤਿਮਾ, ਉਹਦੀ ਵੱਡੀ ਭੈਣ ਆਮਨਾ ਨੇ ਉਹਨੂੰ ਆਖਿਆ ਸੀ, ਜਿਹੜੀ ਵਿਹੜੇ ਵਿੱਚ ਡੱਠੀ ਮੰਜੀ ਉੱਤੇ ਬੈਠੀ ਹੋਈ ਸੀ। ਫਾਤਿਮਾ ਉਹਦੇ ਕੋਲ ਆ ਕੇ ਮੰਜੀ ਉੱਤੇ ਬਹਿ ਗਈ। ਚਲੋ ਹੁਣ ਤੁਸੀਂ ਨਜ਼ਮ ਬੁਲਬੁਲ ਦਾ ਬੱਚਾ ਸੁਣਾਓ, ਉਹਦੀ ਵੱਡੀ ਭੈਣ ਆਮਨਾ ਨੇ ਆਖਿਆ, ਜਿਹੜੀ ਉਹਦੇ ਲਾਸ਼ੌਰ ਵਿੱਚ ਛੁਪੇ ਜਜ਼ਬਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਫਾਤਿਮਾ ਨੇ ਨਜ਼ਮ ਸੁਣਾਈ ਤੇ ਆਖਰੀ ਜਿਹਦੇ ਵਿੱਚ ਬੁਲਬੁਲ ਦੇ ਉਡਣ ਤੇ ਮੁੜਨ ਆਉਣ ਦਾ ਜ਼ਿਕਰ ਸੀ, ਇੱਕ ਵੱਖਰੇ ਦਰਦ ਭਰੇ ਅੰਦਾਜ਼ ਨਾਲ ਉਹਨੂੰ ਸੁਣਾਇਆ। ਇਨਸਾਨੀ ਦਿਮਾਗ ਦੀ ਕਮਾਲ ਛਾਵੇ। ਇਨਸਾਨ ਉੱਤੇ ਜਿੰਜ ਦੀ ਕਫੀਅਤ ਤੇ ਜਜ਼ਬੇ ਤਾਰੀ ਹੁੰਦੇ ਨੇ, ਉਂਝ ਦੇ ਲਫ਼ਜ਼, ਮਿਸਰੇ ਤੇ ਭੋਲੇ ਪਿਸਰੇ ਗਾਣੇ ਜਾਂ ਕੋਈ ਗੱਲ ਵਾਕਿਆ ਯਾਦ ਆ ਜਾਂਦਾ ਹੈ। ਹਯਾਤੀ ਦਾ ਪਿੰਡਾ ਲੰਮਾ ਹੋਵੇ ਜਾਂ ਤਜਰਬੇ ਚੋਖੇ ਹੋਣ ਤੇ ਦਿਮਾਗ ਦੇ ਸਮੁੰਦਰ ਵਿੱਚ ਵੰਨ-ਸਵੰਨੀ ਲਹਿਰਾਂ ਮਿਲਦੀਆਂ ਟਕਰਾਉਂਦੀਆਂ ਹੋਰੇ ਕਿਹੜੀ
ਕਫੀਤਾਂ ਹਾਲਤਾਂ ਨੂੰ ਜਨਮ ਦਿੰਦੀਆਂ ਨੇ, ਪਰ ਫਾਤਮਾ ਦੇ ਦਿਮਾਗ ਵਿੱਚ ਕੁਝ ਨਜ਼ਮਾਂ ਹੀ ਸਨ ਤੇ ਤਜਰਬਾ ਨਾ ਹੋਣ ਜੋਗਾ। ਬਸ ਵਿਛੋੜੇ ਦਾ ਨਿੱਕਾ ਜਿਹਾ ਤਜਰਬਾ ਸੀ, ਉਹ ਵੀ ਕੱਚੀ ਹਾਲਤ ਵਿੱਚ ਸੀ। ਆਮਨਾ ਨੇ ਆਪ ਮੁਹਾਰੇ ਆਖਿਆ, ਛੋਟਾ ਸਕੂਲ ਯਾਦ ਹੈ? ਆਮਨਾ ਨੇ ਫਾਤਮਾ ਨੂੰ ਪਿਆਰ ਕਰਦਿਆਂ ਪੁੱਛਿਆ ਤੇ ਫਾਤਮਾ ਚੁੱਪ ਹੋ ਗਈ ਤੇ ਕੁਝ ਨਾ ਬੋਲੀ। ਉਹਦੇ ਨਿੱਕੇ ਜਿਹੇ ਦਿਮਾਗ ਉੱਤੇ ਕੋਈ ਮੰਜ਼ਰ ਛਾ ਰਿਹਾ ਸੀ, ਛੋਟੇ ਸਕੂਲ ਦੀਆਂ ਸਹੇਲੀਆਂ ਦਾ ਮੰਜ਼ਰ, ਮੋਮਨਾ, ਜ਼ੈਨਬ, ਸਿਦਰਾ, ਮੇਰੀ ਦੋਸਤਾਂ। ਫਾਤਮਾ ਨੇ ਉਂਗਲੀ ਤੇ ਗਿਣਦਿਆਂ ਆਖਿਆ। ਯਾਦ ਦਾ ਇੱਕ ਨਿੱਕਾ ਜਿਹਾ ਦੀਵਾ ਉਹਦੇ ਦਿਲ ਵਿੱਚ ਬਲਿਆ ਸੀ। ਛੋਟੇ ਸਕੂਲ ਤੋਂ ਵੱਡੇ ਸਕੂਲ ਦੇ ਸਫ਼ਰ ਵਿੱਚ ਉਹਦੀਆਂ ਦੋਸਤਾਂ ਵੀ ਕਿਸੇ ਡੁੱਬ ਜਾਣ ਵਾਲੇ ਮੰਜ਼ਰ ਦਾ ਹਿੱਸਾ ਬਣ ਗਈਆਂ, ਹੱਥੋਂ ਉੱਡ ਜਾਣ ਤੇ ਨਾ ਪਰਤਣ ਵਾਲੇ ਬੁਲਬੁਲ ਵਾਂਗ। ਤੂੰ ਆਪਣੇ ਛੋਟੇ ਸਕੂਲ ਦੀਆਂ ਸਹੇਲੀਆਂ ਨੂੰ ਮਿਲਣਾ ਚਾਹਨੀ ਹੈ? ਆਮਨਾ ਨੇ ਫਾਤਮਾ ਨੂੰ ਪੁੱਛਿਆ। ਮੈਨੂੰ ਉਹਨਾਂ ਦੇ ਘਰ ਦਾ ਪਤਾ ਨਹੀਂ, ਉਹਨਾਂ ਨੂੰ ਮੇਰੇ ਘਰ ਦਾ ਪਤਾ ਨਹੀਂ, ਫਾਤਮਾ ਨੇ ਆਖਿਆ। ਮੋਬਾਈਲ ਨੰਬਰ ਕਾਪੀ ਤੇ ਲਿਖਿਆ ਸੀ, ਆਮਨਾ ਨੇ ਆਖਿਆ। ਮੋਬਾਈਲ ਨੰਬਰ ਬੱਚਿਆਂ ਕੋਲ ਨਹੀਂ ਹੁੰਦਾ, ਵੱਡਿਆਂ ਕੋਲ ਹੁੰਦਾ ਹੈ, ਉਹਨੇ ਮਾਸੂਮੀਅਤ ਨਾਲ ਆਖਿਆ। ਤੇ ਆਮਨਾ ਦੇ ਚਿਹਰੇ ਉੱਤੇ ਦਰਦ ਭਰੀ ਮੁਸਕਾਨ ਫੈਲ ਗਈ। ਉਹਨੂੰ ਪਤਾ ਚੱਲ ਗਿਆ ਸੀ ਕਿ ਉਹਦੇ ਦਿਮਾਗ ਵਿੱਚ ਦੋਸਤਾਂ ਤੋਂ ਵਿਛੋੜੇ ਦਾ ਤਜਰਬਾ ਬੁਲਬੁਲ ਦੇ ਉੱਡ ਜਾਣ ਤੇ ਪਰਤਣ ਨਾਲ ਮਿਲ ਗਿਆ ਸੀ। ਆਮਨਾ ਨੇ ਮੋਮਨਾ ਦਾ ਟੈਲੀਫੋਨ ਨੰਬਰ ਹਾਸਲ ਕੀਤਾ ਤੇ ਫਿਰ ਘਰ ਟੈਲੀਫੋਨ ਮਿਲਾਇਆ। ਲਓ ਫਾਤਮਾ, ਮੋਮਨਾ ਨਾਲ ਗੱਲ ਕਰੋ, ਉਹਨੇ ਰਿਸੀਵਰ ਫਾਤਮਾ ਨੂੰ ਫੜਾਉਂਦਿਆਂ ਆਖਿਆ। ਮੋਮਨਾ, ਫਾਤਮਾ ਦੇ ਮੂੰਹ ਵਿੱਚ ਮੋਮਨਾ ਦਾ ਨਾਂ ਕਿਸੇ ਹਲਕੀ ਜਿਹੀ ਚੀਖ ਵਾਂਗ ਨਿਕਲਿਆ, ਜਿਹੜੀ ਅੰਨੇ ਹਨੇਰਿਆਂ ਵਿੱਚ ਨਿਕਲਦੀ ਸਜਰੀ ਸਵੇਰ ਦਾ ਸੁਨੇਹਾ ਦੇ ਰਹੀ ਸੀ। ਫਾਤਮਾ, ਤੂੰ ਦੱਸੀ ਨਹੀਂ, ਤੂੰ ਕਿੱਥੇ ਚਲੀ ਗਈ ਹੈ? ਮੋਮਨਾ ਨੇ ਪੁੱਛਿਆ। ਵੱਡੇ ਸਕੂਲ, ਫਾਤਮਾ ਨੇ ਜਵਾਬ ਦਿੱਤਾ ਤੇ ਦੂਜੇ ਲਾਮ ਖਾਮੋਸ਼ੀ ਛਾ ਗਈ। ਮੋਮਨਾ ਵੀ ਵਿਛੋੜੇ ਦੇ ਜਜ਼ਬਿਆਂ ਦੀ ਵਲੇਟ ਵਿੱਚ ਆ ਰਹੀ ਸੀ। ਮੋਮਨਾ, ਮੋਮਨਾ, ਆਮਨਾ ਨੇ ਰਿਸੀਵਰ ਹੱਥ ਵਿੱਚ ਫੜਦਿਆਂ ਪੁਕਾਰਿਆ। ਜੀ ਆਪੀ, ਉਹਨੇ ਟੁੱਟੇ ਜੇ ਦਿਲ ਨਾਲ ਆਖਿਆ। ਮੈਂ ਫਾਤਮਾ ਨਾਲ ਤੁਹਾਡੇ ਘਰ ਆ ਰਹੀ ਹਾਂ, ਦੂਜੀ ਦੋਸਤਾਂ ਨੂੰ ਵੀ ਬੁਲਾ ਲੈਣਾ, ਆਮਨਾ ਨੇ ਆਖਿਆ। ਅੱਛਾ ਆਪੀ, ਜ਼ਰੂਰ ਆਣਾ, ਉਹਨੇ ਖੁਸ਼ ਹੁੰਦਿਆਂ ਆਖਿਆ। ਕੱਲ ਦਾ ਦੂਰ ਉਫਕ ਵਿੱਚ ਡੁੱਬਿਆ ਹੋਇਆ ਸੂਰਜ ਚੜ੍ਹਦੇ ਪਾਸਿਓਂ ਪੂਰੀ ਤਾਕਤ ਨਾਲ ਉੱਭਰ ਰਿਹਾ ਸੀ। ਬੁਲਬੁਲ ਦਾ ਬੱਚਾ ਪਰਤ ਆਇਆ ਸੀ ਤੇ ਵਿਹੜੇ ਵਿੱਚ ਲੱਗੇ ਅੰਬ ਦੇ ਦਰਖਤ ਦੇ ਪੱਤਿਆਂ ਵਿੱਚ ਛੁਪਿਆ ਚਹਿਕ ਰਿਹਾ ਸੀ।